ਅੱਜ ਨਾ ਉਹਨਾਂ ਲੋਕਾਂ ਵਾਸਤੇ ਮੇਰੀ ਵੀਡੀਓ ਵਾ, ਬੜੀ ਕੰਮ ਦੀ ਵੀਡੀਓ ਵਾ। ਵੀਡੀਓ ਸਾਰੀ ਸੁਣੋਗੇ ਨਾ ਤੇ ਤੁਹਾਨੂੰ ਇਨਸ਼ਾ ਤਾਲਾ ਬੜਾ ਸਬਕ ਮਿਲੇਗਾ ਇਸ ਵੀਡੀਓ ਤੋਂ। ਅੱਜ ਮੇਰੀ ਉਹਨਾਂ ਦੋਸਤਾਂ ਦੀ ਵੀਡੀਓ ਵਾ ਜਿਹੜੇ ਪਾਰਟਨਰਸ਼ਿਪ ਤੇ ਕੰਮ ਕਰਦੇ ਆ, ਜਿਹੜੇ ਘਰ ਦੇ ਵਿੱਚ ਇਕੱਠੇ ਰਹਿੰਦੇ ਆ, ਜਿਹੜੇ ਕੋਈ ਵੀ ਨਿਯਾਮ ਕਿਤੇ ਸਫ਼ਰ ਇਕੱਠੇ ਕਰਦੇ ਆ, ਯਾਨੀ ਕਿ ਕਿਸੇ ਵੀ ਕੰਮ ਦੇ ਵਿੱਚ ਕੋਈ ਇਕੱਠੇ ਆ। ਅੱਜ ਉਹਨਾਂ ਤੇ ਵੀਡੀਓ ਆ। ਬੈਸਟ ਆਫ ਲੱਕ ਉਹਨਾਂ ਵਾਸਤੇ ਕਿ ਜਿਹੜੇ ਲੋਕ ਇਕੱਠੇ ਹੋ ਕੇ ਕੰਮ ਕਰਦੇ, ਉਹਨਾਂ ਦੀ ਬਹੁਤ ਅੱਛੀ ਲੱਕ ਆ। ਅੱਲਾ ਦੀ ਜ਼ਾਤ ਪਾਕ ਦਾ ਕਰਮ ਆ ਉਹਨਾਂ ਤੇ ਕਿ ਜਿਹੜੇ ਮਿਲ ਜੁਲ ਕੇ ਰਲ ਕੇ ਕੰਮ ਕਰਦੇ ਆ। ਤੇ ਬਾਅਦ ਬੰਦੇ ਇਹ ਸਮਝਣ ਲੱਗ ਪੈਂਦੇ ਆ ਜਦੋਂ ਕੋਈ ਵੀ ਦੋ ਬੰਦੇ ਇਕੱਠੇ ਹੋ ਕੇ ਬਿਜ਼ਨਸ ਕਰਦੇ ਆ, ਜਾਂ ਇੱਕ ਘਰ ਦੇ ਵਿੱਚ ਕੋਈ ਭਰਾ ਇਕੱਠੇ ਰਹਿੰਦੇ ਆ, ਜਾਂ ਕਿਸੇ ਵੀ ਇਹਨਾਂ ਕਿ ਇਦਾਂ ਦਾ ਕੰਮ ਆ, ਤੇ ਉਹਦੇ ਵਿੱਚ ਕੁਝ ਲੋਕਾਂ ਦੇ ਮਾਈਂਡ ਦੇ ਵਿੱਚ ਗੱਲ ਆ ਜਾਂਦੀ ਆ ਕਿ ਅਗਰ ਮੈਂ ਇਸ ਘਰ ਦੇ ਵਿੱਚ ਨਾ ਹੁੰਦਾ ਤੇ ਇਹ ਇੰਨਾ ਪੈਸਾ ਜਾਂ ਇੰਨਾ ਕੁਝ ਨਹੀਂ ਸੀ ਬਣਨਾ। ਜਾਂ ਅਗਰ ਬਿਜ਼ਨਸਮੈਨ ਕਾਰੋਬਾਰ ਜਿਹੜੇ ਬੰਦੇ ਇਕੱਠੇ ਕਰਦੇ ਆ, ਉਹ ਕਈ ਵਾਰੀ ਇਸ ਟਾਈਮ ਸੋਚ ਲੈਂਦੇ, ਇਦਾਂ ਦੀ ਗੱਲ ਸੋਚ ਲੈਂਦੇ ਆ ਕਿ ਇਸ ਕਾਰੋਬਾਰ ਦੇ ਵਿੱਚ ਮੇਰੀ ਜ਼ਿਆਦਾ ਐਫਰਟ ਆ, ਮੇਰੀ ਜ਼ਿਆਦਾ ਸਟਰਗਲ ਆ, ਮੇਰੀ ਜ਼ਿਆਦਾ ਮਿਹਨਤ ਆ, ਮੈਂ ਬਹੁਤਾ ਕਰਦਾ ਵਾਂ, ਇਹ ਵੀ ਭਾਈਵਾਲ ਹਿੱਸੇਦਾਰ ਆ, ਇਹ ਮੇਰਾ ਕਰਕੇ ਇਹ ਵੀ ਖਾਣ ਡਿਆ। ਕਤਨ ਗਲਤ ਗੱਲ ਆ। ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਹੈ ਕਿ ਤੁਸੀਂ ਸਹੀ ਸੋਚਣ ਡਏ ਹੋ। ਇਹ ਬਿਲਕੁਲ ਗਲਤ ਸੋਚਣ ਡਏ ਹੋ ਦੋਸਤੋ। ਹੋ ਸਕਦਾ ਵਾ ਕਿ ਉਹਦੀ ਹੀ ਵਜ੍ਹਾ ਤੋਂ ਤੁਹਾਨੂੰ ਮਿਲ ਰਿਹਾ ਹੋਵੇ, ਕਿਉਂਕਿ ਅੱਲਾਹ ਤਬਾਰਕ व तआला ਦੀ ਜ਼ਾਤ ਪਾਕ ਬੜੀ ਬੇਨਿਆਜ਼ ਆ। ਜੋ ਤੁਸੀਂ ਮਿਲਦੇ ਹੋ ਨਾ ਤੇ ਅੱਲਾਹ ਤਾਲਾ ਦੀ ਜ਼ਾਤ ਪਾਕ ਤੁਹਾਡੇ ਮੁਕੱਦਰ ਜੋੜ ਦਿੰਦੀ ਆ। ਜਿਸ ਤਰ੍ਹਾਂ ਤੁਸੀਂ ਸੁਣਿਆ ਹੋਵੇਗਾ ਕਿ ਸਰਕਾਰ ਦੋ ਆਲਮ ਸੱਲੱਲਾਹੁ अलैहि वसल्लम ਉਹਨਾਂ ਨੇ ਫਰਮਾਇਆ, ਕੋਈ ਉਹਨਾਂ ਦੇ ਕੋਲ ਸਹਾਬੀ ਆਇਆ ਆਣ ਕੇ, ਉਹਨੇ ਆਖਿਆ ਜੀ ਸਰਕਾਰ ਮੇਰੇ ਹਾਲਾਤ ਬਹੁਤ ਡਾਊਨ ਆ, ਮੇਰੇ ਹਾਲਾਤ ਬੜੇ ਡਾਊਨ ਆ, ਤੇ ਮੈਂ ਕਿਹੜਾ ਅਮਲ ਕਰਾਂ ਕਿ ਮੈਂ ਸੈੱਟ ਹੋ ਸਕਾਂ। ਆਪ ਨੇ ਉਹਨੂੰ ਫਰਮਾਇਆ ਸ਼ਾਦੀ ਕਰ ਲਾ। ਉਹਨੇ ਸ਼ਾਦੀ ਕਰ ਲਈ। ਹਾਲਾਤ ਬਿਹਤਰ ਕੁਛ ਹੋਏ ਲੇਕਿਨ ਏਡੇ ਖਾਸ ਨਾ ਹੋਏ। ਆਪ ਨੇ ਫਰਮਾਇਆ ਦੂਸਰੀ ਸ਼ਾਦੀ ਕਰ ਲਾ। ਹੱਤਾ ਕਿ ਉਹ ਇੱਕ ਦੋ ਜਾਂ ਤਿੰਨ ਸ਼ਾਦੀਆਂ ਕਹੀਆਂ। ਜਿਸ ਟਾਈਮ ਤੀਸਰੀ ਸ਼ਾਦੀ ਕੀਤੀ, ਗਲਤੀ ਕਮੀ ਪੇਸ਼ੀ ਅੱਲਾਹ ਪਾਕ ਮਾਫ ਕਰੇ। ਅੱਛਾ, ਜਿਸ ਟਾਈਮ ਸ਼ਾਦੀ ਕੀਤੀ ਤੇ ਉਹਨੇ ਕੋਲ ਇੰਨਾ ਕੁ ਰਿਜ਼ਕ ਆ ਗਿਆ, ਇੰਨਾ ਕੁ ਰਿਜ਼ਕ ਆ ਗਿਆ ਕਿ ਉਹ ਲੋਕਾਂ 'ਚ ਵੰਡਣ ਲੱਗ ਪਿਆ। ਉਹਨੂੰ ਪਤਾ ਨਾ ਚੱਲੇ ਕਿ ਮੈਂ ਰਿਜ਼ਕ ਕਿੱਥੇ ਸੰਭਾਲਣਾ। ਉਹਦੀ ਇੱਕ ਵਜ੍ਹਾ ਸੀ। ਉਹਦੀ ਵਜ੍ਹਾ ਇਹ ਸੀ ਕਿ ਮੁਕੱਦਰ ਜੁੜ ਗਿਆ ਉਹਦੇ ਨਾਲ। ਜਿਹੜੀ ਉਹਦੇ ਘਰ ਵਾਲੀ ਦੂਸਰੀ ਤੀਸਰੀਆਂ ਆਈ, ਉਹਦੇ ਨਸੀਬਾਂ 'ਚ ਰਿਜ਼ਕ ਇੰਨਾ ਕੁ ਸੀ ਕਿ ਉਹਦੀ ਵਜ੍ਹਾ ਨਾਲ ਸਾਰਿਆਂ ਨੂੰ ਰਿਜ਼ਕ ਮਿਲ ਗਿਆ। ਤੇ ਦੋਸਤੋ, ਇਹ ਮੁਕੱਦਰ ਜੁੜਨਾ, ਇੱਕ ਦੂਜੇ ਨਾਲ ਰਲ ਮਿਲ ਕੇ ਕੰਮ ਕਰਨਾ, ਮੁਕੱਦਰ ਜੋੜਨਾ ਵਾ। ਉਹ ਲੋਕ ਜ਼ੇਨ ਚੋਂ ਗਮਾਨ ਆਪਣੇ ਜ਼ੇਨ ਚੋਂ ਕੱਢ ਦੇਣ ਇਸ ਗੱਲ ਨੂੰ ਕਿ ਉਹਨਾਂ ਦੀ ਵਜ੍ਹਾ ਤੋਂ ਕੋਈ ਕਾਮਯਾਬ ਹੋ ਸਕਦਾ। ਕਿ ਉਸ ਘਰ ਦੇ ਵਿੱਚ ਜਾਂ ਉਸ ਬਿਜ਼ਨਸ ਦੇ ਵਿੱਚ ਜਾਂ ਉਹ ਜਿੱਥੇ ਤੁਸੀਂ ਰਲ ਕੇ ਚੱਲਦੇ ਹੋ, ਉਹਦਾ ਕਿੱਡਾ ਵੱਡਾ ਉਹਦੇ ਮੁਕੱਦਰ ਦਾ ਕਿਰਦਾਰ ਆ ਕਿ ਤੁਹਾਡੇ ਨਾਲ ਜੁੜਿਆ ਤਾਂ ਤੁਹਾਡੇ ਮੁਕੱਦਰ ਜਾਗ ਪਏ। ਇਸੇ ਤਰ੍ਹਾਂ ਮੈਂ ਤੁਹਾਨੂੰ ਗੱਲ ਸੁਣਾਉਣਾ ਕਿ ਹਜ਼ਰਤ ਮੂਸਾ अलैहिस्सलाम ਦੇ ਦੌਰ ਦੇ ਵਿੱਚ ਇੱਕ ਮਾਈ ਸੀ। ਉਹਦੇ ਬੱਚੇ ਜਿਹੜੇ ਸੀ ਨਾ, ਉਹ ਜੰਮਦੇ ਸੀ ਤੇ ਬਚਪਨ 'ਚ ਹੀ ਫੌਤ ਹੋ ਜਾਂਦੇ ਸੀ। ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। 2-4 ਬੱਚੇ ਫੌਤ ਹੋਏ। ਉਸ ਤੋਂ ਬਾਅਦ ਇੱਕ ਦਿਨ ਕੀ ਹੋਇਆ ਕਿ ਹਜ਼ਰਤ ਮੂਸਾ अलैहिस्सलाम ਦਾ ਉੱਥੋਂ ਦੀ ਗੁਜ਼ਰ ਹੋਇਆ। ਹੁਣ ਸਾਰੀ ਕੌਮ ਨੂੰ ਪਤਾ ਸੀ ਕਿ ਹਜ਼ਰਤ ਮੂਸਾ अलैहिस्सलाम ਦੀ ਅੱਲਾਹ ਪਾਕ ਨਾਲ ਹਮ ਕਲਾਮ ਹੁੰਦੇ ਆ, ਉਹਨਾਂ ਦੀ ਗੱਲਬਾਤ ਅੱਲਾਹ ਪਾਕ ਨਾਲ ਹੁੰਦੀ ਆ। ਇੱਕ ਦਿਨ ਉਹ ਮਾਈ ਨਾ ਹਜ਼ਰਤ ਮੂਸਾ अलैहिस्सलाम ਦੇ ਰਸਤੇ 'ਚ ਬਹਿ ਗਈ। ਇਸੇ ਗੱਲ ਤੋਂ ਪਰੇਸ਼ਾਨ ਹੋ ਗਏ ਕਿ ਬਚਪਨ ਦੇ ਵਿੱਚ ਹੀ ਮੇਰੇ ਬੱਚੇ ਹੁੰਦੇ ਆ ਤੇ ਫੌਤ ਹੋ ਜਾਂਦੇ ਆ। ਮੂਸਾ अलैहिस्सलाम ਜਿਸ ਟਾਈਮ ਆਏ ਤੇ ਮਾਂ ਉੱਠ ਕੇ ਖਲੋ ਗਈ। ਉਹਨੇ ਕਿਹਾ, ਮੂਸਾ अलैहिस्सलाम ਮੈਂ ਤੇਰਾ ਰਸਤਾ ਡੀਕ ਰਹੀ ਸੀ, ਤੇਰੇ ਰਸਤੇ 'ਚ ਬੈਠੀ ਤੇਰਾ ਵੇਟ ਕਰ ਰਹੀ ਸੀ। ਤੇ ਇਸ ਤਰ੍ਹਾਂ ਆਪਣਾ ਸਾਰਾ ਮੁਖਤਸਰ ਕਰ ਦੇਵਾਂ ਗੱਲ ਨੂੰ ਕਿ ਆਪਣਾ ਸਾਰਾ ਮਾਜਰਾ ਮੂਸਾ अलैहिस्सलाम ਦੇ ਅੱਗੇ ਰੱਖਿਆ ਕਿ ਮੂਸਾ अलैहिस्सलाम ਮੇਰੇ ਬੱਚੇ ਬਚਪਨ 'ਚ ਹੀ ਫੌਤ ਹੋ ਜਾਂਦੇ ਆ। ਤੇ ਪੁੱਛ ਕੇ ਆਵੀਂ ਕਿਆ ਮੇਰੇ ਮੁਕੱਦਰਾਂ ਦੇ ਵਿੱਚ ਜਵਾਨ ਔਲਾਦ ਨਹੀਂ ਹੈ। ਹੁਣ ਮੂਸਾ अलैहिस्सलाम ਜਿਸ ਟਾਈਮ ਕੋਹੇ ਤੂਰ ਪਹਾੜ ਤੇ ਗਏ, ਅੱਲਾਹ ਪਾਕ ਨਾਲ ਹਮ ਕਲਾਮ ਹੋਏ, ਆਪਣੀਆਂ ਗੱਲਾਂ ਬਾਤਾਂ ਪਿਆਰ ਮੁਹੱਬਤ ਦੀਆਂ ਕੀਤੀਆਂ, ਔਰ ਅੱਲਾਹ ਪਾਕ ਦੇ ਅੱਗੇ ਹਜ਼ਰਤ ਮੂਸਾ अलैहिस्सलाम ਨੇ ਉਸ ਮਾਈ ਦਾ ਵੀ ਸਵਾਲ ਜਿਹੜਾ ਵਾ ਉਹ ਕਰ ਦਿੱਤਾ, ਕਿਉਂਕਿ ਉਹ ਅਮਾਨਤ ਸੀ ਉਹਨਾਂ ਦੇ ਕੋਲ। ਉਹਨੇ ਇੱਕ ਸੁਨੇਹਾ ਕਿਹਾ ਸੀ, ਉਹਨੇ ਪਹੁੰਚਾਉਣਾ ਸੀ। ਔਰ ਅੱਲਾਹ ਤਬਾਰਕ व तआला ਦੀ ਜ਼ਾਤ ਪਾਕ ਨੂੰ ਜਿਸ ਟਾਈਮ ਦੱਸਿਆ, ਅੱਲਾਹ ਪਾਕ ਨੇ ਫਰਮਾਇਆ ਕਿ ਮੂਸਾ अलैहिस्सलाम ਉਸ ਮਾਈ ਦੇ ਮੁਕੱਦਰਾਂ 'ਚ ਜਵਾਨ ਔਲਾਦ ਨਹੀਂ ਹੈ। ਚਲੋ, ਇਸੇ ਤਰ੍ਹਾਂ ਹੀ ਮੂਸਾ अलैहिस्सलाम ਵਾਪਸ ਆਏ। ਹੁਣ ਜਿਹਨੇ ਗੱਲ ਕਹੀ ਹੋਵੇ ਉਹਨੂੰ ਉਡੀਕਾਂ ਤੇ ਹੁੰਦੀਆਂ ਹੀ ਆ ਨਾ। ਉਹ ਮਾਈ ਹੁਣ ਉੱਥੇ ਰਸਤੇ 'ਚ ਬੈਠੀ ਕਿ ਕਦੋਂ ਮੂਸਾ अलैहिस्सलाम ਵਾਪਸ ਆਉਣ। ਮੂਸਾ अलैहिस्सलाम ਜਦੋਂ ਵਾਪਸ ਆਏ ਤੇ ਮਾਈ ਉੱਠ ਕੇ ਖਲੋ ਗਈ, ਅੱਗੇ ਆਈ, ਇਸਲਾਮ ਪੇਸ਼ ਕੀਤਾ। ਉਸ ਤੋਂ ਬਾਅਦ ਕਹਿੰਦੀ, ਮੂਸਾ अलैहिस्सलाम ਕਿਆ ਮੇਰੀ ਗੱਲ ਤੁਸੀਂ ਅੱਲਾਹ ਪਾਕ ਅੱਗੇ ਰੱਖੀ? ਔਰ ਕੀ ਜਵਾਬ ਮਿਲਿਆ? ਮੂਸਾ अलैहिस्सलाम ਨੇ ਫਰਮਾਇਆ ਕਿ ਅੰਮਾ ਜੀ, ਅੱਲਾਹ ਤਬਾਰਕ व तआला ਦੀ ਜ਼ਾਤ ਪਾਕ ਨੇ ਫਰਮਾਇਆ ਕਿ ਤੁਹਾਡੇ ਮੁਕੱਦਰਾਂ 'ਚ ਜਵਾਨ ਔਲਾਦ ਨਹੀਂ ਹੈ। ਠੀਕ ਹੋ ਗਿਆ। ਮੂਸਾ अलैहिस्सलाम ਆਪਣੇ ਰਾਹ ਚੱਲ ਦੀਏ। ਉਹ ਮਾਈ ਜਿਹੜੀ ਆਪਣੇ ਘਰ ਚਲੀ ਗਈ। ਅੱਛਾ, ਹੁਣ ਹੋਇਆ ਕੀ ਕਿ ਮਾਂ ਦੇ ਘਰ ਬੱਚਾ ਪੈਦਾ ਹੋਇਆ। ਉਹਨੇ ਆਪਣੇ ਅਜ਼ੀਜ਼ਾਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ 'ਚ ਗੱਲ ਕਹੀ ਕਿ ਮੇਰੀ ਇੱਕ ਖੁਸ਼ੀ ਆ
ਕਿ ਮੇਰੇ ਬੱਚੇ ਦਾ ਵਿਆਹ ਹੋਵੇ, ਸ਼ਾਦੀ ਹੋਵੇ, ਮੈਂ ਖੁਸ਼ੀਆਂ ਕਰਾਂ, ਮੈਂ ਮੇਰਾ ਦਿਲ ਦਾ ਇਹ ਅਰਮਾਨ ਆ। ਲੇਕਿਨ ਕਿਉਂਕਿ ਮੇਰੇ ਮੁਕੱਦਰਾਂ 'ਚ ਤਾਂ ਜਵਾਨ ਔਲਾਦ ਹੀ ਨਹੀਂ। ਹੁਣ ਮੇਰਾ ਬੱਚਾ ਹੋਇਆ ਵਾ, ਤੁਹਾਡੀ ਬੱਚੀ ਆ, ਤੇ ਮੇਰੀ ਇਹ ਖੁਸ਼ੀਆਂ ਤੇ ਪੂਰੀਆਂ ਕਰ ਲੈਣ ਦੇਵੋ, ਇਹਨੇ ਕਿਹੜਾ ਬਚਣਾ ਵਾ। ਇਸੇ ਤਰ੍ਹਾਂ ਹੀ ਉਹਨਾਂ ਦਾ ਨਾ ਨਿਕਾਹ ਕਰ ਦਿੱਤਾ ਗਿਆ ਉਸ ਵਕਤ ਦੇ ਹਿਸਾਬ ਨਾਲ, ਜਿੱਦਾਂ ਵੀ ਨਿਕਾਹ ਹੁੰਦਾ ਹੈ ਹਜ਼ਰਤ ਮੂਸਾ ਅਲੈਹਿਸਲਾਮ ਸਲਾਮ ਦੇ ਦੌਰ ਦੀ ਗੱਲ ਆ। ਜਿਸ ਤਰ੍ਹਾਂ ਵੀ ਹੋਇਆ ਕਿ ਉਹਨਾਂ ਦਾ ਨਿਕਾਹ ਕਰ ਦਿੱਤਾ ਗਿਆ ਆਪਸ ਦੇ ਵਿੱਚ, ਮਾਈ ਨੇ ਖੁਸ਼ੀਆਂ ਚਾਅ ਆਪਣੇ ਸਾਰੇ ਕੀਤੇ। ਅੱਛਾ, ਹੁਣ ਵਕਤਨ ਫਵਕਤਨ ਉਹ ਦੋਨੇ ਵੱਡੇ ਹੁੰਦੇ ਗਏ, ਹੱਤਾ ਕਿ ਉਹ ਜਵਾਨ ਹੋ ਗਏ। ਜਿਸ ਟਾਈਮ ਉਹ ਜਵਾਨ ਹੋਏ, ਹੁਣ ਉਹ ਜਿਸ ਟਾਈਮ ਜਵਾਨ ਹੋ ਗਿਆ, ਕੁੜੀ ਵੀ ਜਵਾਨ ਹੋ ਗਈ ਤੇ ਮੁੰਡਾ ਵੀ ਜਵਾਨ ਹੋ ਗਿਆ। ਉਹਨਾਂ ਨੇ ਵੇਖਿਆ ਵੀ ਇਹ ਤਾਂ ਹੁਣ ਦੋਨੇ ਜਵਾਨਾਂ ਦਾ ਨਿਕਾਹ ਹੋਇਆ ਵਾ। ਉਹ ਦੋਨਾਂ ਨੇ ਆਪਸ 'ਚ ਸਲਾਹ ਕੀਤੀ ਤੇ ਇੱਕ ਦੂਜੇ ਦੇ ਤੋਰ ਤਰਾਈਆ ਕਰ ਦਿੱਤਾ। ਅੱਛਾ, ਹੁਣ ਜਿਸ ਟਾਈਮ ਤੋਰ ਤਰਾਈਆ ਹੋਇਆ, ਗਾਂ ਉਹਨਾਂ ਦੇ ਬੱਚੇ ਹੋ ਗਏ। ਹੁਣ ਫਿਰ ਕਾਫੀ ਦੇਰ ਬਾਅਦ ਕੋ ਹਜ਼ਰਤ ਮੂਸਾ ਅਲੈਹਿਸ ਸਲਾਮ ਦਾ ਦੌਰ ਸੀਗਾ, ਉਹ ਜਦੋਂ ਗੁਜ਼ਰ ਹੋਇਆ ਤੇ ਮਾਈ ਰਸਤੇ 'ਚ ਖਲੋਤੀ ਸੀ, ਸਿਰਫ ਇਸ ਵਾਸਤੇ ਕਿ ਹਜ਼ਰਤ ਮੂਸਾ ਅਲੈਹਿਸ ਸਲਾਮ ਨੂੰ ਮਿਲਣਾ। ਜਿਸ ਟਾਈਮ ਹਜ਼ਰਤ ਮੂਸਾ ਅਲੈਹਿਸ ਸਲਾਮ ਆਏ ਤੇ ਮਾਈ ਉੱਠ ਕੇ ਖਲੋ ਗਈ, ਸਾਹਮਣੇ ਆ ਗਈ, ਆਣ ਕੇ ਕਹਿਣ ਲੱਗੀ, ਮੂਸਾ ਅਲੈਹਿਸ ਸਲਾਮ ਮੈਂ ਬੱਚੇ ਦੇਖ ਰਿਹਾ ਵਾਂ। ਉਹਨੇ ਕਿਹਾ ਜੀ ਹਾਂ। ਉਹਨੇ ਕਿਹਾ ਮੇਰੇ ਪੋਤੀਆਂ ਪੋਤੇ ਆ, ਤੇ ਤੂੰ ਤੇ ਉਹ ਕਹਿ ਦਿੱਤਾ ਸੀਗਾ ਕਿ ਤੇਰੇ ਮੁਕੱਦਰਾਂ 'ਚ ਜਵਾਨ ਔਲਾਦ ਹੀ ਨਹੀਂ ਹੈ। ਅੱਲਾ ਦੀ ਜ਼ਾਤ ਪਾਕ ਨੇ ਕਿਹਾ, ਉਹਨੇ ਕਿਹਾ ਦੇਖੋ ਜੀ, ਨਾ ਤੇ ਅੱਲਾ ਪਾਕ ਦਾ ਫਰਮਾਨ 'ਚ ਕੋਈ ਸ਼ੱਕ ਆ, ਨਾ ਮੈਂ ਜਿਹੜੀ ਗੱਲ ਕਹੀ ਉਹਦੇ ਵਿੱਚ ਕੋਈ ਸ਼ੱਕ ਆ। ਜੋ ਮੈਨੂੰ ਆਰਡਰ ਹੋਇਆ, ਜਿਸ ਤਰ੍ਹਾਂ ਮਿਲਿਆ, ਮੈਂ ਤੈਨੂੰ ਉਸੇ ਤਰ੍ਹਾਂ ਆਣ ਕੇ ਦੱਸ ਦਿੱਤਾ। ਲੇਕਿਨ ਇਸ ਬਾਰੇ ਦੇ ਵਿੱਚ ਵੀ ਮੈਂ ਅੱਲਾ ਤਬਾਰਕ व तआला ਦੀ ਜ਼ਾਤ ਪਾਕ ਅੱਗੇ ਜ਼ਰੂਰ ਸਵਾਲ ਕਰਾਂਗਾ, ਔਰ ਅੱਲਾ ਪਾਕ ਨੂੰ ਜ਼ਰੂਰ ਪੁੱਛਾਂਗੇ ਕਿ ਯਾ ਅੱਲਾ ਪਾਕ ਇਹ ਕਿਹੜਾ ਮਾਜਰਾ ਹੋਇਆ। ਜਿਸ ਟਾਈਮ ਫਿਰ ਉਸੇ ਤਰ੍ਹਾਂ ਹੀ ਹੋਏ, ਮੁਲਾਕਾਤ ਹੋਈ। ਹੁਣ ਯਾਰਾਂ ਨੂੰ ਦੋਸਤਾਂ ਦੇ ਹੁੰਦੀ ਤੇ ਹੈ ਵਾ ਕਿ ਮੈਂ ਇਹ ਗੱਲ ਕੀਤੀ ਸੀ, ਯਾਰ ਵੀ ਮੇਰਾ ਗਲਤ ਗੱਲ ਨਹੀਂ ਕਹਿੰਦਾ, ਇਹਦਾ ਮਕਸਦ ਕੀ ਆ। ਹਜ਼ਰਤ ਮੂਸਾ ਅਲੈਹਿਸ ਸਲਾਮ ਨੇ ਅੱਲਾ ਪਾਕ ਅੱਗੇ ਫਿਰ ਉਹੀ ਗੱਲ ਰੱਖੀ ਕਿ ਯਾ ਅੱਲਾ, ਅੱਜ ਤੋਂ ਇੰਨੇ ਚਿਰ ਪਹਿਲੇ ਇਸ ਤਰ੍ਹਾਂ ਸਵਾਲ ਆਇਆ ਸੀ ਤੇ ਉਹ ਮਾਈ ਦੇ ਮੁਕੱਦਰਾਂ 'ਚ ਜਵਾਨ ਔਲਾਦ ਹੀ ਨਹੀਂ ਸੀ। ਅੱਜ ਉਹ ਮੈਂ ਉਹਦੇ ਪੋਤਿਆਂ ਨੂੰ ਮਿਲ ਕੇ ਆ ਰਿਹਾ ਵਾਂ। ਅੱਲਾ ਦੀ ਜ਼ਾਤ ਪਾਕ ਦੇ ਅੱਗੇ ਗੱਲ ਜਿਸ ਟਾਈਮ ਰੱਖੀ, ਅੱਲਾ ਪਾਕ ਨੂੰ ਕਹਿੰਦੇ ਕਿ ਯਾ ਅੱਲਾ, ਇਹ ਕਿਹਦਾ ਹੋ ਗਿਆ, ਕੀ ਹੋਇਆ। ਅੱਲਾ ਪਾਕ ਨੇ ਫਰਮਾਇਆ ਕਿ ਇਹ ਲੋਹ ਕਲਮ ਤੇ ਦੇਖ, ਅੱਜ ਵੀ ਉਸ ਮਾਈ ਦੇ ਮੁਕੱਦਰਾਂ ਦੇ ਵਿੱਚ ਜਵਾਨ ਔਲਾਦ ਨਹੀਂ ਹੈ, ਲੇਕਿਨ ਅੱਲਾ ਦੀ ਜ਼ਾਤ ਪਾਕ ਵਾਦਾ ਖਿਲਾਫੀ ਨਹੀਂ ਕਰਦੀ। ਅੱਲਾ ਨੇ ਫਰਮਾਇਆ ਉਹਦੇ ਨਾਲ ਜਿਹੜੀ ਬੱਚੀ ਦਾ ਨਿਕਾਹ ਕੀਤਾ ਗਿਆ, ਉਹਦੇ ਮੁਕੱਦਰਾਂ ਦੇ ਵਿੱਚ ਬੇਵਾ ਹੋਣਾ ਨਹੀਂ ਹੈ। ਦੱਸ ਮੂਸਾ, ਮੈਂ ਕਿੱਦਾਂ ਵਾਦਾ ਖਿਲਾਫੀ ਕਰਾਂ। ਜਦ ਤੱਕ ਉਹਦੇ ਘਰ ਵਾਲੀ ਜ਼ਿੰਦਾ ਵਾ, ਜਿਹੜੀ ਬੱਚੀ ਨਾਲ ਦਾ ਨਿਕਾਹ ਕੀਤਾ ਗਿਆ, ਓਨੀ ਦੇਰ ਤੱਕ ਉਹਦੇ ਮਾਈ ਦੇ ਮੁੰਡੇ ਨੂੰ ਮੈਂ ਕੁਛ ਨਹੀਂ ਕਰ ਸਕਦਾ। ਜਦੋਂ ਹੀ ਉਹਦੇ ਪਹਿਲੋਂ ਮਰਨਾ ਵਾ ਉਹਦੀ ਬੇਗਮ ਨੇ, ਤੇ ਉਹਦੀ ਮੌਤ ਆਟੋਮੈਟਿਕ ਹੋਈ ਨਹੀਂ। ਉਹਦੇ ਮੁਕੱਦਰਾਂ 'ਚ ਜਵਾਨ ਔਲਾਦ ਨਹੀਂ ਸੀ, ਲੇਕਿਨ ਉਹ ਜਿਹੜੀ ਉਹਦੇ ਨਾਲ ਨਿਕਾਹ ਕਰ ਦਿੱਤਾ ਗਿਆ, ਉਹਨਾਂ ਦਾ ਮੁਕੱਦਰ ਜੁੜ ਗਿਆ। ਮੁਕੱਦਰ ਜੁੜਨ ਦੇ ਨਾਲ ਹੁਣ ਮੈਂ ਆਪਣਾ ਵਾਦਾ ਖਿਲਾਫੀ ਨਹੀਂ ਕਰ ਸਕਦਾ, ਮੈਂ ਉਹਨੂੰ ਬੇਵਾ ਨਹੀਂ ਕਰ ਸਕਦਾ। ਤੇ ਦੋਸਤੋ, ਇਹ ਗੱਲ ਸੁਣਾਉਣ ਦਾ ਮੇਰਾ ਮਕਸਦ ਇਹ ਆ ਕਿ ਜਦੋਂ ਤੁਸੀਂ ਰਲ ਕੇ ਕਿਸੇ ਨਾਲ ਚੱਲਦੇ ਹੋ, ਜ਼ੇਨ 'ਚ ਗੁਮਾਨ ਨਾ ਰੱਖਿਆ ਕਰੋ। ਜ਼ੇਨ ਦੇ ਵਿੱਚ ਇਹ ਗੱਲ ਨੂੰ ਕਤਲ ਨਾ ਰੱਖਿਆ ਕਰੋ ਮੇਰਾ ਕਰਕੇ, ਹਰ ਇੱਕ ਇਹਦਾ ਕਰਕੇ, ਮੁਕੱਦਰ ਜੁੜਨ ਦਾ ਕਰਕੇ ਆ। ਮੁਕੱਦਰ ਤੁਹਾਡੇ ਜੁੜੇ ਤੇ ਅੱਲਾ ਦੀ ਜ਼ਾਤ ਪਾਕ ਨੇ ਤੁਹਾਨੂੰ ਤਰੱਕੀਆਂ ਦਿੱਤੀਆਂ, ਜਾਂ ਮੁਕੱਦਰ ਜੁੜੇ ਇੱਕ ਘਰ ਦੇ ਵਿੱਚ ਤੇ ਖੁਸ਼ਹਾਲੀਆਂ ਆਈਆਂ, ਉਹ ਇਕੱਠੇ ਰਹਿਣ ਦੀ ਬਰਕਤ ਆ, ਕਿਉਂਕਿ ਇਤਫਾਕ 'ਚ ਤਾਂ ਵੈਸੇ ਵੀ ਬਰਕਤ ਆ। ਤੇ ਦੋਸਤੋ, ਅੱਜ ਮੈਂ ਉਹਨਾਂ ਦੋਸਤਾਂ ਵਾਸਤੇ ਵੀਡੀਓ ਬਣਾਈ ਹੈ ਕਿ ਜਿਨ੍ਹਾਂ ਦੇ ਜ਼ੇਨ 'ਚ ਗੱਲ ਆ ਕਿ ਮੇਰੀ ਵਜ੍ਹਾ ਤੋਂ ਆ ਨਹੀਂ, ਕੁੱਲ ਕਾਇਨਾਤ ਦਾ ਮਾਲਕ ਮੇਰਾ ਰੱਬ, ਬਾਦਸ਼ਾਹੀਆਂ ਦਾ ਰੱਬ ਮਾਲਕ, ਹਰ ਚੀਜ਼ ਮਾਲਕ ਦੇਣ ਵਾਲਾ ਵਾ। ਇਹ ਅੱਲਾ ਦੀ ਜ਼ਾਤ ਪਾਕ ਨੇ ਖੁਰੇ ਤੁਹਾਡੇ ਘਰ 'ਚ ਕਿਹੜੇ ਜੀ ਦੇ ਸਦਕੇ ਤੁਹਾਨੂੰ ਇੱਥੋਂ ਤੱਕ ਪਹੁੰਚਾਤਾ, ਜਾਂ ਤੁਹਾਡੇ ਬਿਜ਼ਨਸ ਨੂੰ ਇੱਥੋਂ ਤੱਕ ਪਹੁੰਚਾਤਾ ਕਿ ਤੁਸੀਂ ਰਲ ਕੇ ਚੱਲੇ ਹੋ। ਤੇ ਵਹਿਮੋ ਗੁਮਾਨ ਜ਼ੇਨ 'ਚੋਂ ਕੱਢ ਦਿਓ। ਰਿਜ਼ਕ ਹਰ ਬੰਦੇ ਦਾ ਮੁਕੱਦਰਾਂ ਦਾ, ਲੇਕਿਨ ਮੁਕੱਦਰ ਜੁੜ ਜਾਣ, ਪਤਾ ਨਹੀਂ ਕਿਹਦਾ ਕਰਕੇ ਤੁਸੀਂ ਅੱਗੇ ਚਲੇ ਜਾਓ। ਤੇ ਦੋਸਤੋ, ਇੱਥੇ ਅਸੀਂ ਇੰਨੇ ਨਾਲ ਹੀ ਆਪਣੇ ਅੱਜ ਵੀਡੀਓ ਦਾ ਇਖਤਤਾਮ ਕਰਦੇ ਹਾਂ। ਔਰ ਮੈਂ ਆਪਣੇ ਨਵੇਂ ਵੇਖਣ ਵਾਲੇ ਦੋਸਤਾਂ ਵਾਸਤੇ ਮੇਰੀ ਰਿਕੁਐਸਟ ਆ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰਿਓ। ਅਗਰ ਮੇਰੀ ਵੀਡੀਓ ਅੱਛੀ ਲੱਗੀ ਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ, ਤੇ ਆਪਣੇ ਲਾਲਾ ਵਕਾਰ ਨੂੰ ਦੁਆਵਾਂ 'ਚ ਯਾਦ ਰੱਖਿਓ। ਮੇਰੀ ਤਰਫੋਂ ਸਾਰਿਆਂ ਨੂੰ ਅਸਲਾਮੁ ਅਲੈਕੁਮ।